Viewers, welcome back to News TV 84. Viewers, break ਤੋਂ ਪਹਿਲਾਂ ਜਿਸ ਕੇਸ ਦੇ ਉੱਪਰ ਅਸੀਂ ਗੱਲਬਾਤ ਕੀਤੀ ਸੀਗੀ ਐਡਵੋਕੇਟ ਜਾਨ ਲੋਇਡ ਦੇ ਨਾਲ, ਉਹ ਸਿੱਖ ਨੌਜਵਾਨ ਜਿਹੜੇ ਸੀਗੇ ਉਹ ਸੈਕੰਡ ਹਾਫ ਦੇ ਵਿੱਚ ਸਾਡੇ ਨਾਲ ਗੱਲਬਾਤ ਕਰਨ ਲਈ, ਸਾਡੇ ਨਾਲ ਇੰਟਰਵਿਊ ਕਰਨ ਦੇ ਲਈ ਲਾਈਨ ਤੇ ਜੁੜ ਚੁੱਕੇ ਨੇ ਕੈਲੀਫੋਰਨੀਆ ਤੋਂ। ਆਪ ਆਪਣੇ ਸਵਾਲ ਦਾ ਸਿਲਸਿਲਾ ਇਹਨਾਂ ਨਾਲ ਜਾਰੀ ਕਰਦੇ ਹਾਂ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਸੋ ਵੀਰ ਜੀ, ਤੁਹਾਡੇ ਕੇਸ ਬਾਰੇ ਤੇ ਅਸੀਂ ਕਾਫੀ ਡੀਟੇਲ ਦੇ ਵਿੱਚ ਜਾਨ ਲੋਇਡ ਨਾਲ ਗੱਲਬਾਤ ਕੀਤੀ, ਸੋਰੀ ਬੈਕਗਰਾਉਂਡ, ਕੇਸ ਦੇ ਫੈਕਟਸ, ਐਗਜ਼ਾਮਪਲ ਸਾਰੀਆਂ ਦੱਸੀਆਂ। ਤੁਸੀਂ ਸਾਨੂੰ ਆਪਣੇ ਪੰਜਾਬ ਦੇ ਵਿੱਚ ਹਾਲਾਤਾਂ ਬਾਰੇ ਸਾਨੂੰ ਦੱਸੋ, ਸਾਡੇ ਦਰਸ਼ਕਾਂ ਨੂੰ ਦੱਸੋ ਕਿ ਜਿਸ ਕਰਕੇ ਤੁਹਾਨੂੰ ਪੰਜਾਬ ਦੀ ਧਰਤੀ ਨੂੰ ਛੱਡ ਕੇ ਅਮਰੀਕਾ ਦੇ ਵਿੱਚ ਆਉਣਾ ਚਾਹਿਆ, ਤੁਹਾਨੂੰ ਕੀ ਹੋਇਆ ਉੱਥੇ ਇਸ ਵੇਲੇ, ਉਸ ਬਾਰੇ ਸਾਨੂੰ ਜਾਣਕਾਰੀ ਦਿਓ। ਪੰਜਾਬ ਦੇ ਜਿਹੜੇ ਹਾਲਾਤ ਹੈ ਜੀ ਉਹ ਬਹੁਤ ਜ਼ਿਆਦਾ ਖਰਾਬ ਨੇ ਜੀ। ਪੰਜਾਬ ਦੇ ਵਿੱਚ ਜਿਹੜੀ ਸਾਡੀ ਸਰਕਾਰ ਹੈ ਉਹ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਕਰਦੀ ਹੈ ਤੇ ਜੋ ਕਿ ਸਾਨੂੰ ਸਾਡੇ ਹੱਕ ਹੈ ਉਹ ਨਹੀਂ ਮਿਲਦੇ। ਜਦ ਕਿ ਹੁਣ ਪੰਜਾਬ ਨੂੰ ਇੱਕ 6ਵਾਂ ਦਰਿਆ ਆਖਿਆ ਜਾਂਦਾ ਜੀ, ਜਿਹੜਾ ਕਿ ਨਸ਼ਿਆਂ ਦਾ ਦਰਿਆ ਚੱਲਦਾ ਪਿਆ ਜੀ ਪੰਜਾਬ ਵਿੱਚ ਬਹੁਤ ਜ਼ਿਆਦਾ ਹੈ। ਤੇ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਸਾਡੇ ਨਾਲ ਜਿਵੇਂ ਪੰਜਾਬ ਯੂਥ ਆ, ਨਾ ਤਾਂ ਕੋਈ ਨੌਕਰੀਆਂ ਮਿਲਦੀਆਂ ਜੀ, ਨਾ ਕੋਈ ਸਹੂਲਤ ਹੈ ਜੀ ਉੱਥੇ, ਤੇ ਸਾਡੇ ਨਾਲ ਕੁੱਟਮਾਰ ਹੁੰਦੀ ਹੈ ਜੀ। ਸਾਨੂੰ ਰੋਕਿਆ ਜਾਂਦਾ ਹੈ, ਜਿਹੜੀ ਪਾਰਟੀ ਦਾ ਤੁਸੀਂ ਸਾਥ ਨਹੀਂ ਦੇ ਸਕਦੇ ਹੈਗੇ ਧੱਕੇ ਨਾਲ, ਤੁਹਾਨੂੰ ਕੋਈ ਹੱਕ ਨਹੀਂ ਹੈਗਾ ਪੰਜਾਬ ਦੇ ਵਿੱਚ, ਪੂਰੇ ਹੱਕ ਨਹੀਂ ਮਿਲਦੇ ਜੀ। ਠੀਕ ਹੈ। ਸੋ ਵੀਰ ਜੀ, ਤੁਸੀਂ ਪੰਜਾਬ ਦੇ ਹਾਲਾਤਾਂ ਦੀ ਗੱਲ ਕੀਤੀ, ਪਰ ਜਿਸ ਤਰ੍ਹਾਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਮਾਨ ਪਾਰਟੀ ਦੇ ਨਾਲ ਬਿਲੋਂਗ ਕਰਦੇ ਪਏ ਹੋ, ਐਂਡ ਦੈਨ ਫਿਰ ਤੁਹਾਡਾ ਬਾਦਲ ਪਾਰਟੀ ਦੇ ਨਾਲ ਕਾਫੀ ਬੜੀ ਝਗੜਾ ਹੋਇਆ, ਜਿਸ ਤਰ੍ਹਾਂ ਅਸੀਂ ਪੂਰੀ ਸਿਚੁਏਸ਼ਨ ਪੜ੍ਹ ਚੁੱਕੇ ਹਾਂ। ਸਾਨੂੰ ਉਸ ਐਕਸਪੀਰੀਅੰਸ ਬਾਰੇ ਵੀ ਦੱਸੋ ਕਿ ਉਸ ਵੇਲੇ ਕੀ ਹੋਇਆ ਸੀ। ਮੈਂ ਮਾਨ ਪਾਰਟੀ ਲਈ ਕੰਮ ਕਰਨਾ ਬਹੁਤ ਵਧੀਆ ਲੱਗਦਾ ਜੀ ਮੈਨੂੰ। ਜਿਵੇਂ ਖਾਲਿਸਤਾਨ ਸਾਡੇ ਯੂਥ ਦੀ ਜਿਹੜੀ ਮੰਗ ਹੈ ਜੀ, ਇਹਦੇ ਵਿੱਚ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਜਿਹੜੇ, ਤੇ ਉਹ ਸਾਨੂੰ ਖਾਲਿਸਤਾਨ ਦਿਵਾਉਣ ਵਾਸਤੇ ਸਾਰੇ ਯੂਥ ਨੂੰ ਸਮਝਾਉਂਦੇ ਆ ਕਿ ਉਹ ਕਹਿੰਦੇ ਆ ਸਾਡੀ ਪਾਰਟੀ ਨੂੰ ਜੁਆਇਨ ਕਰੋ। ਪਰ ਜਿਹੜੇ ਯੂਥ ਆ ਬਹੁਤ ਘੱਟ ਇਸ ਪਾਰਟੀ ਨੂੰ ਜੁਆਇਨ ਕਰਦਾ ਆ, ਤੇ ਜਿਹੜੇ ਜੁਆਇਨ ਕਰਦੇ ਆ ਜੀ ਤੇ ਉਹ ਬਾਕੀ ਪਾਰਟੀ ਦੇ ਧੱਕਾ ਕਰਦੀ ਹੈ ਜੀ, ਉਹਨਾਂ ਨਾਲ ਬਹੁਤ ਜ਼ਿਆਦਾ ਜੀ, ਉਹਨਾਂ ਨਾਲ ਕੁੱਟਮਾਰ ਕਰਦੀ ਆ ਕਿ ਇਹਨਾਂ ਨੂੰ ਪਾਰਟੀ ਨੂੰ ਛੱਡਿਆ ਜਾਵੇ। ਤੇ ਜਿਹੜੇ ਨਹੀਂ ਇਹਨਾਂ ਪਾਰਟੀ ਨੂੰ ਛੱਡਦੇ ਜੀ, ਉਹਨਾਂ ਨੂੰ ਕਾਫੀ ਕੁੱਟਮਾਰ ਕੀਤੀ ਜਾਂਦੀ ਹੈ ਤੇ ਉਹਨਾਂ ਨੂੰ ਮਜਬੂਰਨ ਪੰਜਾਬ ਛੱਡ ਕੇ ਜਾਣਾ ਪੈਂਦਾ ਹੈ ਜੀ। ਠੀਕ ਹੈ ਜੀ, ਠੀਕ ਹੈ। ਤਾਂ ਜਿਸ ਤਰ੍ਹਾਂ ਤੁਸੀਂ ਜੱਜ ਦੇ ਸਾਹਮਣੇ ਖਾਲਿਸਤਾਨ ਦੀ ਗੱਲ ਕੀਤੀ ਹੈ ਕਿ ਖਾਲਿਸਤਾਨ ਸਾਡੇ ਸਿੱਖਾਂ ਲਈ ਕਿਉਂ ਜ਼ਰੂਰੀ ਹੈ, ਤੁਸੀਂ ਮਾਨ ਪਾਰਟੀ ਨੂੰ ਬਿਲੋਂਗ ਕਰਦੇ, ਤੁਹਾਨੂੰ ਪੰਜਾਬ ਦੇ ਵਿੱਚ ਧੱਕਾ ਹੁੰਦਾ ਹੈ, ਜੱਜ ਦਾ ਅੱਗੇ ਕੀ ਰਿਐਕਸ਼ਨ ਸੀਗਾ ਇਸ ਸਭ ਤੇ? ਜੱਜ ਨੇ ਇਸ ਗੱਲ ਨੂੰ ਸਮਝਿਆ ਜੀ ਸਾਡੀ ਨੂੰ, ਤੇ ਜੱਜ ਨੇ ਇਸ ਐਗਰੀ ਹੋਇਆ ਵੀ ਹਾਂਜੀ ਠੀਕ ਹੈ, ਵੀ ਤੁਸੀਂ ਇੱਕ ਤੁਹਾਡਾ ਯੂਥ ਹੈ, ਵੀ ਤੁਹਾਡਾ ਖਾਲਿਸਤਾਨ ਜਿਵੇਂ ਤੁਸੀਂ ਚਾਹੁੰਦੇ ਹੋ ਵੀ ਵਧੀਆ ਗੱਲ ਹੈ ਜੀ। ਉਹਨਾਂ ਨੇ ਸਾਡੇ ਉੱਤੇ ਇਸ ਖਾਲਿਸਤਾਨ ਉੱਤੇ ਕੋਈ ਓਬਜੈਕਸ਼ਨ ਨਹੀਂ ਜਤਾਈ। ਠੀਕ ਹੈ ਜੀ। ਜੀ, ਤਾਂ ਵੀਰ ਜੀ, ਤੁਸੀਂ ਖਾਲਿਸਤਾਨ ਦੇ ਨਾਮ ਤੇ ਹੁਣ ਅਮਰੀਕਾ ਦੇ ਵਿੱਚ ਅਸਾਈਲਮ ਲੈ ਚੁੱਕੇ ਹੋ, ਤੁਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੈਂਬਰ ਰਹਿ ਚੁੱਕੇ ਹੋ, ਤੁਹਾਨੂੰ ਭਾਰਤ ਸਰਕਾਰ ਨੇ ਜਾਂ ਪੰਜਾਬ ਦੀ ਸਰਕਾਰ ਨੇ ਤੁਹਾਡਾ ਧੱਕਾ ਕੀਤਾ, ਬਾਰ-ਬਾਰ ਤੁਹਾਡੇ ਅਟੈਕ ਕੀਤਾ ਗਿਆ ਬਾਦਲ ਦੇ ਗੁੰਡਿਆਂ ਵੱਲੋਂ, ਤਾਂ ਤੁਹਾਨੂੰ ਤੁਸੀਂ ਕਾਫੀ ਵਾਰੀ ਪੁਲਿਸ ਰਿਪੋਰਟ ਲਿਖਾਉਣ ਦੀ ਗੱਲ ਕੀਤੀ, ਪਰ ਉਹਨੇ ਪੁਲਿਸ ਰਿਪੋਰਟ ਨਹੀਂ ਲਿਖੀ, FIR ਨਹੀਂ ਲਿਖੀ। ਉਸ ਤੋਂ ਬਾਅਦ ਤੁਸੀਂ ਅਮਰੀਕਾ ਆ ਜਾਂਦੇ ਬੋਰਡ ਤੇ ਆਉਣ, ਤੁਹਾਡਾ ਪੂਰਾ ਕੇਸ ਚੱਲਦਾ ਹੈ। ਹੁਣ ਤੁਸੀਂ ਇੱਕ ਆਜ਼ਾਦ ਦੇਸ਼ ਦੇ ਵਿੱਚ ਰਹਿੰਦੇ ਹੋ, ਜਿੱਥੇ ਤੁਸੀਂ ਆਪਣਾ ਰਿਲੀਜਨ ਓਪਨਲੀ ਪ੍ਰੈਕਟਿਸ ਕਰ ਸਕਦੇ ਹੋ, ਤੁਸੀਂ ਵੀ ਹੈਵ ਫਰੀडम ਆਫ ਸਪੀਚ, ਤੁਸੀਂ ਫ੍ਰੀਲੀ ਗੱਲ ਕਰ ਸਕਦੇ ਹੋ, ਵੀ ਹੈਵ ਫਰੀडम ਆਫ ਐਕਸਪ੍ਰੈਸ਼ਨ, ਤੁਸੀਂ ਐਕਸਪ੍ਰੈਸ਼ਨ ਆਪਣੇ ਫ੍ਰੀਲੀ ਕਰ ਸਕਦੇ ਹੋ। ਪਰ ਜਿਸ ਤਰ੍ਹਾਂ ਹੁਣ ਤੁਸੀਂ ਖਾਲਿਸਤਾਨ ਨਾਮ ਤੇ ਅਸਾਈਲਮ ਲਿੱਤੀ ਆ, ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਖਾਲਿਸਤਾਨ ਦੇ ਵਿੱਚ ਕਿਸ ਤਰ੍ਹਾਂ ਯੋਗਦਾਨ ਪਾਓਗੇ? ਖਾਲਿਸਤਾਨ ਦੇ ਵਿੱਚ ਅਸੀਂ ਮਾਨ ਪਾਰਟੀ ਨੂੰ ਪੂਰੀ ਸਪੋਰਟ ਕਰਾਂਗੇ, ਜਿੱਦਾਂ ਦੀ ਉਹਨਾਂ ਨੂੰ ਵੀ ਲੋੜ ਹੋਊਗੀ ਤੇ ਅਸੀਂ ਉਹਨਾਂ ਨੂੰ ਪੂਰੀ ਸਪੋਰਟ ਕਰਾਂਗੇ। ਜਦੋਂ ਆਨਲਾਈਨ ਵੋਟਿੰਗ ਹੁੰਦੀ ਆ ਤੇ ਅਸੀਂ ਉਹਨਾਂ ਨੂੰ ਪੱਕਾ ਵੋਟਿੰਗ ਕਰਾਂਗੇ। ਜੀ, ਤੇ ਜਿਸ ਤਰ੍ਹਾਂ ਪਹਿਲਾਂ ਮੈਂ ਤੁਹਾਡੇ ਤੋਂ ਐਡਵੋਕੇਟ ਜਾਨ ਲੋਇਡ ਨਾਲ ਗੱਲਬਾਤ ਕਰ ਰਹੀ ਸੀ, ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੁਹਾਨੂੰ ਇੱਕ ਕੁਐਸਚਨ ਜ਼ਰੂਰ ਪੁੱਛਿਆ ਜਾਵੇ। ਜਿਸ ਤਰ੍ਹਾਂ ਤੁਸੀਂ ਇੱਕ ਦਿਨ ਤੁਸੀਂ ਕੈਦ ਦੇ ਵਿੱਚ ਸੀਗੇ, ਤੁਸੀਂ ਅਮਰੀਕਾ ਦੇ ਵਿੱਚ ਆਏ ਹੋ, ਤੁਸੀਂ ਬੋਰਡਰ ਦੇ ਵਿੱਚ ਤੁਹਾਨੂੰ ਗ੍ਰਿਫਤਾਰ ਕਰ ਲਿੱਤਾ ਗਿਆ, ਤੁਸੀਂ ਸਰੈਂਡਰ ਕਰ ਦਿੱਤਾ, ਤੁਸੀਂ ਸਰੈਂਡਰ ਕੀਤਾ, ਤੁਹਾਨੂੰ ਡਿਟੈਂਸ਼ਨ ਸੈਂਟਰ ਦੇ ਵਿੱਚੋਂ ਲੈ ਕੇ ਚਲੇ ਗਏ, ਐਂਡ ਤੁਸੀਂ ਕਾਫੀ ਸਮੇਂ ਤੱਕ ਡਿਟੈਂਸ਼ਨ ਸੈਂਟਰ ਦੇ ਵਿੱਚ ਕੈਦ ਰਹੇ। ਪਰ ਇੱਕ ਦਿਨ ਐਸਾ ਆਇਆ ਜਿਸ ਦਿਨ ਰਾਤ ਨੂੰ ਤੁਹਾਨੂੰ ਉਹਨਾਂ ਨੇ ਕੈਬ ਦੇ ਪੈਸੇ ਦਿੱਤੇ, ਕਿਹਾ ਤੁਸੀਂ ਆਪਣੇ ਘਰ ਚਲੇ ਜਾਓ, ਯੂ ਵਰ ਐਜ਼ ਅ ਫ੍ਰੀ ਬਰਡ, ਤੁਸੀਂ ਇੱਕ ਫ੍ਰੀ ਪੰਛੀ ਦੇ ਵਾਂਗੂ ਉੱਥੋਂ ਨਿਕਲ ਗਿਆ। ਤੁਸੀਂ ਉਸ ਤੋਂ ਬਾਅਦ ਕੀ ਮਹਿਸੂਸ ਕੀਤਾ? ਜਦੋਂ ਉੱਥੇ ਮੈਂ ਕੈਦ ਦੇ ਵਿੱਚ ਸੀ, ਮੈਨੂੰ ਕੁਝ ਨਹੀਂ ਪਤਾ ਸੀ ਜੀ ਮੇਰੇ ਜਿਹੜੇ ਅਮਰੀਕਾ ਦੇ ਹਾਲਾਤ ਹੈ ਮੈਨੂੰ ਸਮਝਣਗੇ ਕਿ ਨਹੀਂ ਸਮਝਣਗੇ, ਪਰ ਉਹਨਾਂ ਨੇ ਸਾਨੂੰ ਸਮਝਿਆ, ਸਾਡੀ ਭਾਵਨਾਵਾਂ ਨੂੰ ਸਮਝਿਆ ਵੀ ਅਸੀਂ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਆਏ ਹਾਂ। ਤੇ ਜਦੋਂ ਮੈਨੂੰ ਦੱਸਿਆ ਗਿਆ ਵੀ ਤੂੰ ਕੇਸ ਵਿਨ ਹੋ ਗਿਆ ਆ, ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ, ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀਗਾ। ਤੇ ਮੈਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਾ ਆ, ਇੱਥੋਂ ਦਾ ਮਾਹੌਲ ਸਭ ਕੁਝ ਬਹੁਤ ਵਧੀਆ ਹੈ।
ਬਿਲਕੁਲ ਬਿਲਕੁਲ ਵੀਰ ਜੀ, ਅਸੀਂ ਤਾਂ ਇਹੀ ਆਸ ਕਰਦੇ ਹਾਂ ਕਿ ਜਿਸ ਤਰ੍ਹਾਂ ਖਾਲਿਸਤਾਨ ਦੇ ਨਾਮ ਤੇ ਅਸੀਂ ਸਾਰੇ ਬਾਹਰ ਆਨੇ ਆ ਜਾਂ ਅਸਾਈਲਮ ਕੇਸਿਸ ਤੇ ਲੜਦੇ ਵੀ ਹਾਂ, ਜਿੱਤਦੇ ਵੀ ਹਾਂ, ਉਸ ਤੋਂ ਬਾਅਦ ਅਸੀਂ ਆਪਣੇ ਖਾਲਿਸਤਾਨ ਨੂੰ ਨਾ ਭੁੱਲ ਜਾਈਏ। ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਖਾਲਿਸਤਾਨ ਦੀ ਮੰਗ ਕਰਦੇ ਰਹੀਏ, ਇਸੇ ਤਰ੍ਹਾਂ ਜੁੜੇ ਰਹੀਏ, ਆਪਣੇ ਕੰਮਾਂ ਕਾਰਾਂ 'ਚ ਜ਼ਿਆਦਾ ਨਾ ਬਿਜ਼ੀ ਹੋ ਜਾਈਏ। ਸੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ, ਆਪਣੇ ਬੈਕਗਰਾਉਂਡ ਦੀ, ਆਪਣੀ ਜਿਹੜੀ ਪੂਰੀ ਪ੍ਰੋਬਲਮ ਸੀਗੀ ਉਸ ਬਾਰੇ ਸਾਨੂੰ ਜਾਣਕਾਰੀ ਦਿੱਤੀ, ਖਾਲਿਸਤਾਨ ਦਾ ਜਿਹੜਾ ਮਹੱਤਵ ਹੈਗਾ ਉਸ ਬਾਰੇ ਵੀ ਸਾਨੂੰ ਦੱਸਿਆ। ਸੋ ਥੈਂਕ ਯੂ ਸੋ ਮਚ ਫॉर योर टाइम। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।